अस्सलाम वालेकुम गाइस, करते हैं जनाब आज का ब्रांड न्यू व्लॉग शुरू। लेकिन आज मैं मौजूद हूँ अपने गांव में, जहां हम बना रहे हैं जनाब गुड़ फ्रेश गर्मा गर्म। ये मेरे वालिद साहब और उधर मेरे भाई वो जो आग जला रहे हैं। ये जनाब ताज़ा ताज़ा और गर्मा गर्म गुड़ तैयार हो रहा है। ये प्रोसेस है। सबसे पहले ये बेलना यहाँ पे जूस निकाला जाता है गन्ने का। उसके बाद ये इसमें डाला जाता है कढ़ाई में, और ऑलमोस्ट तकरीबन 15 से 20 मिनट या शायद इससे ज़्यादा टाइम लगता है इसको गर्म करके पकाने में। उसके बाद वो रस इस शक्ल में तब्दील हो जाता है, तो उसके बाद निकालते हैं इधर इधर उसको जमने के लिए रखा जाता है। इंशाल्लाह मैं ये भी वीडियो इसमें शामिल करूँगा, तो वो दिखाऊंगा मैं आपको। और वो वहाँ से ये आगे से इखराज होता है धुएं का। ये है जी गर्मा गर्म गुड़। ये निकाला जाता है देसी तरीके से, प्योर खालिश गुड़, सारी मिलावट से पाक है जनाब। चाय के लिए बहुत बेहतरीन है। ये है जी देसी माहौल। ये चेक करें, गांव का पुरसकून और खूबसूरत माहौल। चलो बूढ़ा बंदा हुण तो कहदा मेरी बाह नहीं काम करती तू ज्यादा ही ਇਹ ਜੀ ਸਾਡੀ ਪੰਜਾਬੀ। ਅੱਗੇ ਤਾਂ ਮੈਂ ਉਰਦੂ ਚ ਬੋਲ ਰਿਹਾ ਸੀ ਨਾ, ਤੇ ਹੁਣ ਸਾਡੀ ਪੰਜਾਬੀ ਵੀ ਸੁਣ ਲਓ। ਇਹ ਜੀ ਦੇਸੀ ਮਾਹੌਲ, प्योर पेंडू। बाबे को नहीं लग रही उठ बाबे को जी इसमें जो एक्स्ट्रा होती है ना, मैल कह लें, साफ हो रहा है ये गुड़। और वो जो फालतू चीज़ें वो निकाली जा रही हैं। गर्म होने के बाद वो ऊपर आ जाता है, जो भी होता है तो वो निकाल दिया जाता है। खाओ खाओ गरम गरम गुड़। इसको घर ले जाएंगे, फिर इसकी चाय बनाएंगे। हाँ वो सीधा करके कर फिर ਹੁਣ ਤੇ ਜੀ ਉਹ ਦੌਰ ਹੀ ਖਤਮ ਹੋ ਗਏ। ਅੱਗੇ ਕਿਸੇ ਦੇ ਵੇਲਣੇ ਲੱਗਾ ਹੁੰਦਾ ਸੀ ਤੇ ਸਾਰੇ ਪਿੰਡ ਦੇ ਬੰਦੇ ਵੇਲਣਿਆਂ ਦੇ ਇਕੱਠੇ ਹੁੰਦੇ ਸੀ। ਪਿੰਡ ਦੀਆਂ ਗੱਲਾਂ ਬਾਤਾਂ ਹੁੰਦੀਆਂ ਸੀ, ਇੱਕ ਦੂਸਰੇ ਦੀਆਂ ਸਾਰੀਆਂ ਦੁੱਖ ਦਰਦ ਇਹਨਾਂ ਚੀਜ਼ਾਂ ਉੱਤੇ ਬਹਿ ਕੇ ਸ਼ੇਅਰ ਹੁੰਦੀਆਂ ਸੀ। ਹੁੱਕੇ ਚੱਲਦੇ ਸੀ। ਹੁਣ ਤੇ ਹਰ ਬੰਦਾ ਆਪਣੇ ਆਪਣੇ ਉਹਦੇ 'ਚ ਮਸਰੂਫ ਹੈ ਜਨਾਬ। ਕਿਸੇ ਕੋਲ ਟਾਈਮ ਨਹੀਂ ਹੈ। ਸਿਗਰਟਾਂ ਦਾ ਸ਼ੀਸ਼ਿਆਂ ਦਾ ਦੌਰ ਆ ਗਿਆ ਤੇ ਇਹ ਚੀਜ਼ਾਂ ਖਤਮ ਹੀ ਹੋ ਗਈਆਂ ਨੇ ਬਿਲਕੁਲ। ਤੇ ਇਹ ਬਾਈ ਚਾਂਸ ਅੱਜ ਬਣਾ ਰਹੇ ਸੀ ਗੁੜ, ਮੈਂ ਕਿਹਾ ਚਲੋ ਇਹ ਵੀ ਸ਼ੇਅਰ ਕਰੀਏ ਤੇ ਕਿਉਂ ਨਾ ਵਲੌਗ ਬਣਾਇਆ ਜਾਏ, ਆਪਣੇ ਪਿੰਡ ਦੀਆਂ ਚੀਜ਼ਾਂ ਦਿਖਾਈਆਂ ਜਾਣ। ਇਹ ਦੇਸੀ ਤਰੀਕਾ ਘੰਟੇ ਬਾਅਦ ਤਿਆਰ ਹੁੰਦਾ ਤੇ ਜਾ ਕੇ ਇੰਨਾ ਕੁ ਨਿਕਲਦਾ ਗੁੜ। ਤੇ ਸ਼ਹਿਰੀ ਲੋਕ ਖਾ ਕੇ ਕਹਿ ਦਿੰਦੇ ਨੇ ਹਾਂ ਜੀ ਵੀ ਇਹ ਚੀਜ਼ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਨਹੀਂ। ਇਹ ਵੇਖੋ ਬਣਦਾ ਕਿਸ ਤਰ੍ਹਾਂ, ਕਿੰਨਾ ਪ੍ਰੋਸੈਸ ਲੱਗਦਾ, ਕਿੰਨਾ ਟਾਈਮ ਲੱਗਦਾ। ਉਹ ਬੇਲਣਾ ਜੀ ਜਿਹਦੇ ਤੇ ਗੰਨੇ ਲਗਾ ਕੇ ਜੂਸ ਕੱਢਿਆ ਜਾਂਦਾ। ਉਸ ਤੋਂ ਬਾਅਦ ਕੜਾਹੇ ਤੋਂ ਬਾਅਦ ਅੱਗ ਲਗਾਈ ਜਾਂਦੀ ਹੈ, ਵਿੱਚ ਕਮ ਸੇ ਕਮ ਘੰਟਾ ਪਕਾਇਆ ਜਾਂਦਾ। ਉਸ ਤੋਂ ਬਾਅਦ ਗੁੜ ਤਿਆਰ ਹੁੰਦਾ। ਫਿਰ ਉਹਦੀਆਂ ਛੋਟੀਆਂ ਛੋਟੀਆਂ ਪੇਸ਼ੀਆਂ ਬਣਾਈਆਂ ਜਾਂਦੀਆਂ ਨੇ। ਇਹ ਦੇਖੋ ਉਹ ਸਾਹਮਣੇ ਗੰਨੇ ਦਾ ਖੇਤ। चूरा भी ले सकते थोड़ी
ਇਹ ਜੀ ਹੁਣ ਗੁੜ ਆਖਰੀ ਪੱਕਣ ਵਾਲੇ ਮਰਾਹਲ ਵਿੱਚ ਦਾਖਲ ਹੋ ਗਿਆ ਜਨਾਬ। ਪੱਤ ਦਾ ਹੁਣ ਪੰਜਾਬੀ ਜ਼ੁਬਾਨ 'ਚ ਜਿਹੜੇ ਪੰਜਾਬੀ ਵਾਲੇ ਲੋਕ ਨੇ ਉਹ ਤੇ ਸਮਝ ਜਾਣਗੇ, ਪੱਤ ਫਟ ਕੇ ਆ ਗਈ ਹੈ ਜਨਾਬ। ਯਾਨੀ ਕਿ ਪੱਤ ਆਪਣਾ ਉਬਾਲ ਲੈ ਚੁੱਕੀ ਹੈ ਤੇ ਹੁਣ ਥੱਲੇ ਚਲੀ ਗਈ ਹੈ। ਹੁਣ ਗੁੜ ਬਣਨ ਦਾ ਅਮਲ ਤਿਆਰ ਹੈ। ਇਹਦੇ ਵਿੱਚ ਮੁਸਲਸਲ ਛਾਲ ਨਹੀਂ ਹਿਲਾਈ ਜਾਏਗੀ ਤੇ ਇਹ ਫਿਰ ਹੁਣ ਪਤਲੀ ਸ਼ਕਲ 'ਚ ਫਿਰ ਆਹਿਸਤਾ ਆਹਿਸਤਾ ਗਾੜਾ ਹੋਣਾ ਸ਼ੁਰੂ ਹੋ ਜਾਏਗਾ। ਤੇ ਯਾਨੀ ਕਿ ਇਹ ਠੰਡਾ ਕਰਨ ਦਾ ਅਮਲ ਵੀ ਇਹਨੂੰ ਕਿਹਾ ਜਾਂਦਾ ਹੈ ਪੰਜਾਬੀ ਜ਼ੁਬਾਨ 'ਚ। ਇਹ ਮੁਸਲਸਲ 15-20 ਮਿੰਟ ਇਸ ਤਰ੍ਹਾਂ ਹੀ ਇਹਦੇ ਵਿੱਚ ਜਾਲੀ ਹਿਲਾਈ ਜਾਏਗੀ। ਤੇ ਅੱਗ ਦਾ ਅਮਲ ਰੋਕ ਦਿੱਤਾ ਗਿਆ ਹੁਣ, ਕਿਉਂਕਿ ਇਸ ਮਰਾਹਲ ਦੇ ਵਿੱਚ ਬਿਲਕੁਲ ਹਲਕੀ ਅੱਗ ਚਾਹੀਦੀ ਹੁੰਦੀ ਹੈ, ਜਿਹਨੂੰ ਆਮ ਜ਼ਬਾਨ 'ਚ ਕਹਿ ਲਈਏ ਹਲਕੀ ਆਂਚ ਤੇ ਗਰਮ ਕਰਨਾ ਹੈ। ਇਹ ਹੁਣ ਮੁਸਲਸਲ ਹਿਲਾਇਆ ਜਾਏਗਾ। ਉਸ ਤੋਂ ਬਾਅਦ ਇਹਨੂੰ ਦੂਸਰੀ ਉਹਦੇ ਵਿੱਚ ਕੱਢਿਆ ਜਾਏਗਾ ਪਤਲੀ ਸ਼ਕਲ 'ਚ ਉਹ ਨਾਲ ਗੰਢ ਵਿੱਚ। ਉਸ ਤੋਂ ਬਾਅਦ ਇਹਨੂੰ ਜੰਮਣ ਵਾਸਤੇ ਤਿਆਰ ਕੀਤਾ ਜਾਏਗਾ, ਫਿਰ ਪੇਸੀਆਂ ਨਿਕਾਲੀਆਂ ਜਾਣਗੀਆਂ। 80 ਕਿਲੋ ਆਲਮੋਸਟ ਜਿਹੜਾ ਗੰਨੇ ਦਾ ਰਸ ਹੁੰਦਾ ਜਨਾਬ, ਜਿਹੜਾ ਇਸ ਕੜਾਹੇ ਵਿੱਚ ਪਾਇਆ ਜਾਂਦਾ ਤੇ ਉਹਨੂੰ ਕਮ ਸੇ ਕਮ ਘੰਟਾ ਡੇਢ ਪਕਾ ਕੇ 10 ਤੋਂ 12 ਕਿਲੋ ਗੁੜ ਬਚਦਾ ਸਿਰਫ, ਬਸ, ਜਿਹੜਾ ਕਿ ਸਾਡੇ ਇਸਤੇਮਾਲ ਵਾਸਤੇ ਸਾਡੇ ਕੰਮ ਆਉਂਦਾ। ਬਾਕੀ ਪੱਕ ਕੇ ਉਹ ਬੁਖਾਰਾਤ ਦੀ ਸ਼ਕਲ 'ਚ ਉੜ ਜਾਂਦਾ ਤੇ ਜਿਹੜਾ ਬਚਦਾ ਉਹ ਗੁੜ ਹੁੰਦਾ ਜਨਾਬ। ਇਹ ਬਿਲਕੁਲ ਹੁਣ ਜੰਮਣੇ ਵਾਲੀ ਹਾਲਤ 'ਚ ਆ ਗਿਆ, ਗਾੜਾ ਹੋ ਗਿਆ ਬਿਲਕੁਲ। ਇਸ ਤੋਂ ਬਾਅਦ ਇਹਨੂੰ ਕੱਢਿਆ ਜਾਏਗਾ ਇਹਦੇ ਵਿੱਚ ਗੰਢ ਦੇ ਵਿੱਚ ਜਨਾਬ, ਤੇ ਫਿਰ ਇੱਥੇ ਇਹਨੂੰ ਦਿੱਤੀ ਜਾਏਗੀ ਗੋਡੀ। ਇਹ ਜਨਾਬ ਬਣ ਗਈ ਗੱਚਕ, ਚੀੜ ਜਿਹਨੂੰ ਕਹੀਦਾ। ਇਹਨੂੰ ਹੁਣ ਮੁਸਲਸਲ ਵਿੱਚ ਹਿਲਾਉਣ ਦੇ ਨਾਲ ਹੋਰ ਗਾੜਾ ਹੋਏਗਾ। ਇਹ ਹੁਣ ਆਖਰੀ ਮਰਾਹਲ 'ਚ ਤਿਆਰ ਹੋ ਚੁੱਕਿਆ ਪੱਕ ਕੇ ਗੁੜ। ਸਾਰੀਆਂ ਡੱਪੀਆਂ ਚਲੋ ਜੀ, ਇਹ ਹੁਣ ਨਿਕਲਣ ਲੱਗ ਗਿਆ ਗੁੜ ਗੰਢ ਕੱਢ ਦੇ ਦੇ ਬਾਹਰ ਦੇਖੀ ਰਸ ਹੁਣ ਖਤਮ, ਗੁੜ ਬਣ ਗਿਆ। ਇਹ ਜਨਾਬ ਕੱਢ ਲਿਆ ਗੰਢ ਦੇ ਵਿੱਚ। ਇੱਕੋ ਹੀ ਪਾਤੇ ਆਹੀ ਆਖਰੀ ਖਤਮ ਹੋ ਗਿਆ ਹੁਣ ਗੁੜ ਹੈ ਜਾਂ ਜਿਹੜਾ ਹੈਗਾ ਜਨਾਬ। ਇਹ ਵਾਲਾ ਗੁੜ ਪੱਕ ਕੇ ਸਾਡਾ ਹੋ ਗਿਆ ਤਿਆਰ। ਡੋਰੇ ਦੇ ਪਰ ਇਤਨਾ ਕੋਣੀ ਨਾ ਦਿੱਤਾ। ਉਹ ਜਿਹੜਾ ਵਿੱਚ ਬਚ ਗਿਆ ਇਹਦਾ ਅਸੀਂ ਚੀੜ ਵੀ ਬਣਾ ਸਕਦੇ ਹਾਂ ਅਗਰ ਬਣਾਉਣਾ ਚਾਹੀਏ, ਵਰਨਾ ਇਹਨੂੰ ਸਾਫ਼ ਕਰ ਲਈਦਾ। ਮੁੰਡਾ ਕਰਦੇ ਡੋਰਾ ਉੱਠਾ ਸਾਰਾ ਪੀਏ ਸੀ। ਇਹਦਾ ਚੀੜ ਬਣਾ ਲਈ ਥੋੜੇ ਜਿਹੇ ਦਾ। ਇਹਨਾਂ ਨਹੀਂ ਮੰਨਦਾ ਇਹ ਰਸ ਠੰਡਾ ਹੋਵੇ ਤਾਂ ਫੇਰ ਬਣਦਾ। ਨਹੀਂ ਪਾਣੀ ਠੰਡਾ ਨਹੀਂ ਲਿਆ ਯਾਰ। ਇੱਕ ਹੋਰ ਸਿੱਧਾ ਇਹ ਠੰਡਾ ਕੀਤਾ ਜਾ ਰਿਹਾ ਜਨਾਬ ਹੁਣ ਗੁੜ ਨੂੰ। ਗੋਡੀ ਦਿੱਤੀ ਜਾ ਰਹੀ ਹੈ। ਤਕਰੀਬਨ 10 ਮਿੰਟ ਹਿਲਾਉਣ ਨਾਲ ਗੁੜ ਹੋ ਜਾਏਗਾ ਠੰਡਾ ਤੇ ਫਿਰ ਇਹ ਸ਼ਕਲ ਇਹਦੀ ਚੇਂਜ ਹੋ ਜਾਏਗੀ, ਸਖਤ ਹਾਲਤ 'ਚ ਆ ਜਾਏਗਾ। ਹੁਣ ਬਿਲਕੁਲ ਪਤਲਾ ਹਾਲੇ ਗੁੜ ਦੀ ਸ਼ਕਲ ਬਾਅਦ 'ਚ ਬਣੇਗੀ ਇਹਦੀ।
चाचे ना भैया कह दिए भैया गुड़ बना रहा है। करेंची ने बहुत कार के ले गए थे गुड़ बना कितना लंबा लग गया फिर दूसरा फोटो खींचने लग गया। दुकान से नहीं आज गया हले कच्चा है नहीं कच्चा हेलो नहीं पक तरह भी ऊपर नहीं मारना हाँ पूरा ना नो नो हूँ तो बहुत हो गए थे यार या सलाम कितने अच्छा चल बस अब कितना कर दे मैं तो क्या नले कह रहा सी आवांगा ਉਹ ਦਿਖਾਈ नले कह रहा सी आवांगा ਅੱਜ ਨਹਿਰੀ ਪਾਣੀ ਨਹੀਂ ਹੁਣ ਜਨਾਬ ਮੁਕੰਮਲ ਪੱਕ ਕੇ ਤਿਆਰ ਹੋ ਗਿਆ ਠੇਚੇ ਬੰਨ ਰੱਖਿਆ ਸਖਤ ਹਾਲਤ ਚ ਆ ਗਿਆ ਹੁਣ ਇਹਨੂੰ ਕੱਢਿਆ ਜਾਏਗਾ ਇੱਧਰ ਪੇਸੀਆਂ ਬਣਾ ਕੇ ਇਹਦੀਆਂ ਸਾਈਡ ਤੇ ਫਿਰ ਠੰਡਾ ਹੋ ਕੇ ਉਸ ਤੋਂ ਬਾਅਦ ਗੱਟੂ ਚ ਪਾਇਆ ਜਾਏਗਾ ਉਹ ਪਾਕੀ ਚ ਵੀ ਪੱਕ ਸਕਦੀ ਹੈ ਪਤਲਾ ਨਹੀਂ ਬੂਹਲੇ ਚਲੋ ਤੁਹਾਡਾ ਸਾਰ ਸੀਗਾ ਤੇ ਅੱਜ ਦੀ ਉੱਤੇ ਪਈ ਜਾਂਦੇ ਗੁੜ ਦੀ ਹਾਂ ਹਾਂ ਭਾਵੇਂ ਲੱਖ ਕਿੰਨੀ ਹੈ ਕਿਹੜਾ ਗੁੜ ਗੋੜੀ ਤੇ ਗੁੜ ਐਵੇਂ ਤਾਂ ਨਹੀਂ ਸਿਆਣਿਆਂ ਨੇ ਕਿਹਾ ਵੀ ਗੁੜ ਗੁੜੀ ਹੁੰਦਾ ਜੋ ਮਰਜ਼ੀ ਹੋ ਜਾਵੇ ਲੋ ਜੀ ਮੁਕੰਮਲ ਪੱਕ ਕੇ ਤਿਆਰ ਹੋ ਗਈ ਹੈ ਤੇ ਹੁਣ ਬਰਤਨ ਯਾਨੀ ਕਿ ਗੰਢ ਜਿਹਨੂੰ ਕਹਿੰਦਾ ਉਹ ਸਾਫ਼ ਕਰ ਰਹੇ ਆ ਤੇ ਪੇਸੀਆਂ ਜੰਮ ਗਈਆਂ ਨੇ ਹੁਣ ਇਹਨਾਂ ਨੂੰ ਇਕੱਠੀਆਂ ਕਰਾਂਗੇ ਤੇ ਗੱਟੂ 'ਚ ਪਾਵਾਂਗੇ ਤੇ ਹੁਣ ਇਹ ਕੜਾਇਆ ਵੀ ਧੋਇਆ ਗਿਆ ਜੀ ਸਾਫ਼ ਹੋ ਗਿਆ ਵੇਖੋ ਤੇ ਹੁਣ ਜਿਹੜਾ ਇਹਦੇ ਵਿੱਚ ਬਚ ਗਿਆ ਉਹ ਵੀ ਸਾਫ਼ ਕਰ ਰਹੇ ਆ ਤੇ ਉਸ ਤੋਂ ਬਾਅਦ ਇਹਦੀ ਪਿੰਨੀ ਬਣਾਈ ਜਾਏਗੀ ਡਲੀ ਬਣਾ ਦੀ ਜਾਏਗੀ ਤੇ ਜਿਹੜਾ ਉਹ ਜੰਮ ਚੁੱਕਾ ਹੈ ਉਹਨੂੰ ਪਾਵਾਂਗੇ ਗੱਟੂ 'ਚ ਇਹ ਜੀ ਹੁਣ ਗੱਟੂ 'ਚ ਪਾ ਰਹੇ ਨੇ ਵਾਲਦ ਸਾਹਿਬ ਇਹਨਾਂ ਦੀ ਆ ਯਾਰ ਕੋਈ 5-4 ਕਮਾਂਦੇ ਰਹਿ ਗਏ